ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਲ, ਨਛੱਤਰ ਸਿੰਘ ਸੰਘਾ ਕਲੋਬਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਵਿੰਦਰ ਧਾਰੀਵਾਲ, ਸੁਲੱਖਣ ਸਿੰਘ ਹਰਬੰਸ ਕੌਰ ਧੌਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਲਗਭਗ ਯਕੀਨੀ ਆ ਵੀ ਪ੍ਰੈਜ਼ੀਡੈਂਟ ਜਿਹੜੇ ਨੈਕਸਟ ਯੂਐਸ ਦੇ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਗੇ, ਕਿਉਂਕਿ ਜਿਹੜੀਆਂ ਫਸਵੀਆਂ ਸਟੇਟਾਂ ਸੀਗੀਆਂ ਉਹਨਾਂ ਦੇ ਵਿੱਚ ਹੁਣ ਜੋ ਬਾਈਡਨ ਅੱਗੇ ਜਾ ਰਿਹਾ ਹੈਗਾ। ਜਾਰਜੀਆ ਦੇ ਵਿੱਚ ਹੁਣ ਉਹ ਇਸ ਟਾਈਮ ਲਗਭਗ 2000 ਵੋਟਾਂ ਦੇ ਫਰਕ ਨਾਲ ਅੱਗੇ ਹੈਗੇ ਆ, ਸੌਰੀ 14-1500 ਵੋਟ ਦੇ ਨਾਲ। ਇਸੇ Speak about all these ਤਰ੍ਹਾਂ suburbs ਪੈਨਸਿਲਵੇਨੀਆ throughout ਸਟੇਟ ਦੇ ਵਿੱਚ Philadelphia. They are ਜਿਹੜੀ ਆ blue. Joe ਉਹ Biden's get a very healthy ਹੁਣ percentage of the ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲੋਂ ਲਗਭਗ 10,000 ਵੋਟ ਅੱਗੇ ਹੈਗੇ ਆ। ਐਰੀਜ਼ੋਨਾ ਤਾਂ ਪਹਿਲਾਂ ਵੀ ਅੱਗੇ ਚੱਲ ਰਹੇ ਸੀ, ਨਵਾਡਾ ਦੇ ਵਿੱਚ ਵੀ। ਸੋ ਇੱਥੋਂ ਲੱਗਦਾ ਹੈ ਵੀ ਹੁਣ ਲਗਭਗ ਜਿਹੜੀ ਉਹਨਾਂ ਦੀ ਜਿੱਤ ਯਕੀਨੀ ਹੈਗੀ ਆ। ਤੇ ਜੀ ਜੇ ਟੋਟਲ ਦੱਸਦੇ ਜਾਈਏ ਹੁਣ ਤੱਕ ਜਿੰਨੀਆਂ ਕਾਊਂਟ ਹੋਈਆਂ ਵੋਟਾਂ, ਜੋ ਬਾਈਡਨ ਜਿਹੜੇ ਆ ਵਾਈਸ ਪ੍ਰੈਜ਼ੀਡੈਂਟ, ਉਹਨਾਂ ਨੂੰ 73 ਮਿਲੀਅਨ 7,01,617 ਵੋਟਾਂ ਪਈਆਂ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ 69 ਮਿਲੀਅਨ 7,65,856 ਵੋਟਾਂ ਪਈਆਂ। ਜੀ ਬਿਲਕੁਲ। ਸੋ ਫਰਕ ਵੀ ਤਕਰੀਬਨ 4 ਮਿਲੀਅਨ ਵੋਟਾਂ ਦਾ ਦਰਮਿਆਨ ਹੈਗਾ ਹੈ। ਤੇ ਪੈਂਸਲਵੇਨੀਆ ਦੇ ਵਿੱਚ ਜਿੱਦਾਂ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਰਹੇ ਸੀਗੇ ਵੀ ਅਸੀਂ ਮੇਲ ਇਨ ਬੈਲਟ ਦੇ ਉੱਤੇ ਜ਼ੋਰ ਲਾਉਣਾ ਹੈ ਡੈਮੋਕ੍ਰੇਟ ਪਾਰਟੀ ਨੇ, ਤੇ ਉਹ ਉਹਨਾਂ ਦੇ ਕੰਮ ਆ ਰਿਹਾ ਆ। ਰਾਸ਼ਟਰਪਤੀ ਟਰੰਪ ਮੇਲ ਇਨ ਬੈਲਟ ਨੂੰ ਲੈ ਕੇ ਸ਼ੁਰੂ ਤੋਂ ਕਹਿ ਰਹੇ ਸੀ ਵੀ ਨਹੀਂ ਨਹੀਂ ਆਪਾਂ ਇਦਾਂ ਨਹੀਂ ਕਰਨਾ। ਸੋ ਆਪਣੇ ਸਪੋਰਟਰਸ ਨੂੰ ਉਹਨਾਂ ਨੇ ਉਸ ਦੇ ਵੱਲ ਬਹੁਤਾ ਤਰਜੀਹ ਨਹੀਂ ਦਿੱਤੀ। ਤੇ ਹੁਣ ਜਦੋਂ ਉਹਨਾਂ ਦੇ ਮੇਲ ਇਨ ਬੈਲਟ ਨਿਕਲ ਰਹੇ ਆ ਤੇ ਇਹ ਕਹਿ ਰਹੇ ਆ ਵੀ ਇਹ ਫਰਾਡ ਆ, ਇਹ ਸਾਰਾ ਕੁਛ ਆ। ਸੋ ਟਰੰਪ ਕੈਂਪੇਨ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਜਿਹੜੇ ਮੁੱਦਿਆਂ ਨੂੰ ਲੈ ਕੇ ਅਦਾਲਤ ਦੇ ਵਿੱਚ ਆ। ਐਰੀਜ਼ੋਨਾ, ਨਵਾਡਾ 'ਚ ਕਹਿੰਦੇ ਆ ਵੀ ਗਿਣਤੀ ਜਲਦੀ ਕਰੋ। ਪੈਂਸਿਲਵੇਨੀਆ, ਜਾਰਜੀਆ 'ਚ ਕਹਿੰਦੇ ਵੀ ਗਿਣਤੀ ਬੰਦ ਕਰੋ। ਸੋ ਜਿੱਥੇ ਜਿੱਧਰ ਨੂੰ ਫਾਇਦਾ ਹੋ ਰਿਹਾ ਉਸ ਪਾਸੇ ਆ। ਪਰ ਜਾਰਜੀਆ ਦਾ ਦੱਸ 'ਚ ਜਾਈਏ, ਉਹਨਾਂ ਨੇ ਇਹ ਆਖਿਆ ਆ ਵੀ ਫਰਕ ਬਹੁਤ ਘੱਟ ਹੋਣ ਕਰਕੇ ਉੱਥੇ ਰੀਕਾਊਂਟ ਜਿਹੜਾ ਉਹ ਕੀਤਾ ਜਾ ਸਕਦਾ ਆ। ਪਰ ਇਹ ਆ ਹਰਜੋਤ ਸਿੰਘ ਜੀ ਵੀ ਸ਼ਾਇਦ ਉਸ ਚੀਜ਼ ਦੀ ਨੌਬਤ ਜਿਹੜੀ ਉਹ ਨਹੀਂ ਆਵੇਗੀ। ਜੇ ਪੈਂਸਿਲਵੇਨੀਆ, ਐਰੀਜ਼ੋਨਾ ਤੇ ਨਵਾਡਾ ਤਿੰਨੇ ਹੀ ਜਿਹੜੇ ਆ ਬਾਈਡਨ ਦੇ ਹੱਕ ਦੇ ਵਿੱਚ ਭੁਗਤ ਜਾਂਦੇ ਆ, ਉਸ ਨੂੰ ਉੱਥੇ ਮੈਜੋਰਟੀ ਜਿਹੜੀ ਉਹ ਆ ਜਾਂਦੀ ਆ, ਤੇ ਫਿਰ ਜਾਰਜੀਆ ਦੇ ਵਿੱਚ ਜਿੱਤ ਹੁੰਦੀ ਆ, ਹਾਰ ਹੁੰਦੀ ਆ, ਉਸ ਦਾ ਕੋਈ ਬਹੁਤਾ ਮੈਟਰ ਜਿਹੜਾ ਆ ਉਹ ਨਹੀਂ ਕਰਦਾ। ਤੇ ਇਨ ਐਨੀ ਕੇਸ ਜੇ ਅੱਜ ਪੈਂਸਿਲਵੇਨੀਆ ਦੇ ਨਤੀਜੇ ਆ ਜਾਂਦੇ ਆ, ਉਸ ਦੇ ਵਿੱਚ ਰੀਕਾਊਂਟ ਜਾਂ ਇਦਾਂ ਦੀਆਂ ਮਸਲਾ ਜਿਹੜਾ ਉਹ ਨਹੀਂ ਬਣਦਾ, ਤਾਂ ਫਿਰ ਜੇ ਉਸ ਨੂੰ ਸਰਟੀਫਾਈ ਕਰ ਦਿੱਤਾ ਜਾਂਦਾ ਬਾਈਡਨ ਦੇ ਹੱਕ ਦੇ ਵਿੱਚ, ਤੇ ਫਿਰ ਐਰੀਜ਼ੋਨਾ ਤੇ ਨਵਾਡਾ ਦੀ ਵੀ ਜਿਹੜੀ ਹੈ ਜੋ ਬਾਈਡਨ ਨੂੰ ਜ਼ਰੂਰਤ ਨਹੀਂ ਰਹੇਗੀ। ਸੋ ਜਿੱਦਾਂ ਤੁਸੀਂ ਕਿਹਾ ਵੀ ਲਗਭਗ ਉਸ ਪਾਸੇ ਵੱਲ ਨੂੰ ਕਦਮ ਜਿਹੜੇ ਆ ਉਹ ਵੱਧ ਰਹੇ ਆ। ਪਰ 20 ਸਾਲ ਪਹਿਲਾਂ ਵੀ ਆਪਾਂ ਇਦਾਂ ਹੀ ਦੇਖਿਆ ਸੀਗਾ। ਜਾਰਜ ਬੁਸ਼ ਤੇ ਜਿਹੜੇ ਐਲ ਗੋਰ ਹੈਗੇ ਆ, ਉਹਨਾਂ ਦੇ ਦਰਮਿਆਨ ਇਸੇ ਤਰੀਕੇ ਦੇ ਨਾਲ ਮੁਕਾਬਲਾ ਬਹੁਤ ਫਸਵਾਂ ਸੀਗਾ। ਇੱਕ ਅਖੀਰਲੀ ਸਟੇਟ ਫਲੋਰੀਡਾ ਦੇ ਉੱਤੇ ਜਾ ਕੇ ਗੱਲ ਅੜੀ ਸੀ, ਜਿੱਥੇ ਹੈਂਗਿੰਗ ਚੈਡਸ, ਡਿੰਪਲ ਚੈਡਸ, ਪਤਾ ਨਹੀਂ ਕਿੱਦਾਂ ਦੇ ਜਿਹੜੇ ਚੈਡਸ ਆ ਉਦੋਂ ਬਹੁਤ ਮਸ਼ਹੂਰ ਜਿਹੜੇ ਉਹ ਹੋਏ ਸੀਗੇ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮਹੀਨੇ ਬਾਅਦ ਜਾ ਕੇ ਜਿਹੜਾ ਆ ਉਹ ਆਪਾਂ ਨੂੰ ਪਤਾ ਲੱਗਾ ਸੀਗਾ ਵੀ ਜਿਹੜੇ ਮੁੜ ਦੁਬਾਰਾ ਜਿਹੜੇ ਰਾਸ਼ਟਰਪਤੀ ਆ ਉਹ ਜਾਰਜ ਬੁਸ਼ ਆ, ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਮਿਲਿਆ ਸੀ। ਇੱਕ ਟਾਈਮ ਦੇ ਉੱਤੇ ਤਾਂ ਹਰਜੋਤ ਸਿੰਘ ਜੀ ਜਿਹੜੇ ਜਾਰਜ ਬੁਸ਼ ਨੇ ਕੰਸੀਡ ਵੀ ਕਰਤੀ ਸੀ ਇਲੈਕਸ਼ਨ, ਪਰ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਜਿਹੜਾ ਕੰਸੀਡ ਕੀਤਾ ਸੀ ਉਹ ਵਾਪਸ ਲਿਆ, ਤੇ ਫਿਰ ਅਦਾਲਤਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਿੱਤ ਪ੍ਰਾਪਤ ਜਿਹੜੀ ਉਹ ਹੋਈ ਸੀਗੀ। ਸੋ ਅੱਜ ਇਹ ਕਿਹਾ ਜਾ ਰਿਹਾ ਆ ਵੈਲਮਿੰਗਟਨ, ਡੈਲਵੇਅਰ ਜਿੱਥੇ ਦੇ ਹੈਗੇ ਨੇ ਹਰਜੋਤ ਸਿੰਘ ਜੀ ਜੋ ਬਾਈਡਨ, ਵੀ ਉੱਥੇ ਅੱਜ ਪ੍ਰਾਈਮ ਟਾਈਮ ਦੇ ਵਿੱਚ ਸੰਬੋਧਨ ਕਰਨਗੇ। ਸੋ ਹੋ ਸਕਦਾ ਵੀ ਅੱਜ ਆਪਣੀ ਜਿੱਤ ਦਾ ਐਲਾਨ ਜਿਹੜਾ ਉਹ ਕਰ ਸਕਦੇ ਨੇ। ਸੋ ਦੇਖਣ ਵਾਲੀ ਗੱਲ ਰਹੂਗੀ ਕਿ ਇਸ ਪਾਸੇ ਵੱਲ ਨੂੰ ਜਿੱਦਾਂ ਉਹ ਗੱਲ ਰਹਿੰਦੀ ਆ। ਪਰ ਇਹ ਆ ਵੀ ਲਿਟੀਗੇਸ਼ਨ, ਕਚਹਿਰੀਆਂ 'ਚ ਮੇਲੇ ਜਿਹੜੇ ਆ ਉਹ ਡੈਫੀਨੇਟਲੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਲੱਗਣੇ ਨੇ। ਜੀ। ਇਸੇ ਤਰ੍ਹਾਂ ਜੇ ਸੈਨੇਟ ਦੀ ਦੱਸੀ ਜਾਈਏ, ਹਜੇ ਸੈਨੇਟ ਦੇ ਵਿੱਚ ਮੈਜੋਰਿਟੀ ਨਹੀਂ ਹੋਈ ਕਿਸੇ ਵੀ ਪਾਰਟੀ ਦੀ। ਰਿਪਬਲਿਕਨ ਪਾਰਟੀ ਦੇ ਕੋਲ 48 ਸੈਨੇਟਰਸ ਹੈਗੇ ਆ, ਡੈਮੋਕ੍ਰੇਟਿਕ ਪਾਰਟੀ ਦੇ ਕੋਲ 46 ਹੈਗੇ ਆ, ਤੇ 2 ਇੰਡੀਪੈਂਡੈਂਟ ਹੈਗੇ ਆ।
ਤੇ ਬਾਕੀ ਜਿਹੜੇ ਹਜੇ ਡਿਸਾਈਡ ਹੋਣੇ, ਜਿਹੜੇ ਜਾਰਜੀਆ ਦੇ ਵਿੱਚ ਇੱਕ ਸੀਟ ਜਿਹੜੀ ਸੀਗੀ, ਉਹ ਬਹੁਤ ਫਸਵੀਂ ਟੱਕਰ ਉੱਥੇ ਚੱਲ ਰਹੀ ਹੈਗੀ ਆ। ਕਿਸੇ ਵੀ ਕੈਂਡੀਡੇਟ ਨੂੰ 50% ਤੋਂ ਉੱਪਰ ਵੋਟਾਂ ਨਹੀਂ ਪਈਆਂ, ਸੋ ਰਨ ਆਫ ਇਲੈਕਸ਼ਨ ਹੋਊਗੀ। ਹੁਣ ਤੱਕ ਜਿੰਨੇ ਵੀ ਰਿਜ਼ਲਟ ਆਏ ਆ ਜਾਰਜੀਆ ਤੋਂ, ਜਿਹੜੇ ਰਿਪਬਲਿਕਨ ਪਾਰਟੀ ਦੇ ਡੇਵਿਡ ਪਰਡਿਊ ਆ, ਉਹਨਾਂ ਨੂੰ 24,49,616 ਮਿਲੀਆਂ ਹੈਗੀਆਂ। ਜੌਨ ਔਸਫ ਜਿਹੜੇ ਆ, ਉਹਨਾਂ ਨੂੰ 23,51,647 ਵੋਟਾਂ ਮਿਲੀਆਂ। ਸੋ ਫਰਕ ਤਾਂ ਉੱਥੇ ਹੈਗਾ ਹੈ ਲਗਭਗ 80-90 ਹਜ਼ਾਰ ਵੋਟ ਦਾ, ਪਰ ਕੈਂਡੀਡੇਟ ਨੂੰ ਇੱਕ ਨੂੰ 50% ਤੋਂ ਉੱਪਰ ਵੋਟਾਂ ਲਿਜਾਣੀਆਂ ਪੈਣੀਆਂ। ਸੋ ਲੱਗਦਾ ਇਹ ਦੁਬਾਰਾ ਕੀ ਜਿਹੜੀ ਸੀਟ ਆ ਉੱਥੇ ਜਾਊਗੀ। ਸੋ ਤੇ ਜਾਰਜੀਆ ਤੇ ਹਰਜੋਤ ਸਿੰਘ ਜੀ ਦੱਸ ਜੀ, ਜਾਰਜੀਆ ਦੇ ਵਿੱਚ 2 ਸੀਟਾਂ ਦਾ ਮੁਕਾਬਲਾ ਜਿਹੜਾ ਸੈਨੇਟ ਦਾ ਚੱਲ ਰਿਹਾ। ਇੱਕ ਤਾਂ ਜਿਹੜੀ ਸਪੈਸ਼ਲ ਇਲੈਕਸ਼ਨ ਸੀਗੀ ਸੈਨੇਟਰ ਦੀ, ਉਹ ਵਾਲੀ, ਤੇ ਇੱਕ ਜਿਹੜੀ ਜਿੱਦਾਂ ਤੁਸੀਂ ਕਿਹਾ ਇੱਕ ਸੀਟ ਦੀ। ਸੋ ਬੇਸਿਕਲੀ ਦੋਨੋਂ ਦੀਆਂ ਦੋਨੋਂ ਆ। ਤੇ ਜਾਰਜੀਆ ਦੀ ਪ੍ਰਾਇਮਰੀ ਨਤੀਜਿਆਂ ਦੇ ਵਿੱਚ ਰਨ ਆਫ ਦੀ ਕੰਡੀਸ਼ਨ ਆ, ਜਿਹਨੂੰ ਮੈਜੋਰਟੀ ਵੋਟ ਨਹੀਂ ਪੈਂਦੀ। ਇਹ ਸਾਰੇ ਸੂਬਿਆਂ 'ਚ ਨਹੀਂ ਆ। ਆਈ ਥਿੰਕ ਵਾਹਦ 2 ਹੀ ਸੂਬੇ ਹੈਗੇ ਨੇ ਮੁਲਕ ਦੇ ਵਿੱਚ ਜਿੱਥੇ ਉਹ ਉੱਥੇ 50% ਵੋਟ ਲੈਣੀ ਜਿਹੜੀ ਉਹ ਜ਼ਰੂਰੀ ਆ, ਜੇ ਸੈਨੇਟ ਦੇ ਵਿੱਚ ਉਹਨਾਂ ਨੇ ਸੈਨੇਟਰ ਜਿਹੜੇ ਚੁਣੇ ਜਾਣਾ ਆ। ਸੋ ਇਸ ਕਰਕੇ ਸ਼ਾਇਦ ਜਾਰਜੀਆ ਦੀਆਂ ਦੋਨੋਂ ਹੀ ਇਲੈਕਸ਼ਨ ਮੁੜ ਦੁਬਾਰਾ ਜਿਹੜੀਆਂ ਆ ਉਹ ਹੋ ਸਕਦੀਆਂ ਨੇ। ਸਪੈਸ਼ਲ ਇਲੈਕਸ਼ਨ ਦੇ ਵਿੱਚ ਹੁਣ ਜਿਹੜੀ ਇੱਕ ਜਿਹਦੇ ਵਿੱਚ ਇੱਕ ਨੂੰ 32% ਵੋਟ ਡੈਮੋਕ੍ਰੇਟ ਪਾਰਟੀ ਦੀ ਰਫੇਲ ਵਾਰਨੌਕ ਉਸ ਨੂੰ, ਤੇ ਕੈਲੀ ਲੋਫੀਅਰ ਜਿਹੜੀ ਆ ਉਸ ਨੂੰ 26% ਜਿਹੜੀ ਵੋਟ ਪਈ ਸੀ। ਇਹ ਦੋਨੋਂ ਅੱਗੇ ਆ। ਉੱਥੇ ਡਗ ਕਾਲਿਨਜ਼, ਉਹ ਵੀ ਰਿਪਬਲਿਕਨ ਪਾਰਟੀ ਦਾ ਸੀ, ਉਹ ਵੀ ਤਕਰੀਬਨ 20% ਵੋਟ ਲੈ ਗਿਆ ਸੀ, ਜਿਸ ਕਰਕੇ ਕਿਸੇ ਨੂੰ ਵੀ ਜਿਹੜੀ ਆ ਉਹ ਮੈਜੋਰਟੀ ਜਿਹੜੀ ਉਹ ਨਹੀਂ ਮਿਲੀ। ਸੋ ਇਹ ਹੁਣ 2 ਕੈਂਡੀਡੇਟ ਰਫੇਲ ਵਾਰਨੌਕ ਤੇ ਕੈਲੀ ਲੋਫਲਰ ਜਿਹੜੀ ਆ, ਉਹਨਾਂ ਦੇ ਦਰਮਿਆਨ ਹੁਣ ਆਈ ਥਿੰਕ ਜਨਵਰੀ ਦੇ ਵਿੱਚ ਇਹਨਾਂ ਦਾ ਰਨ ਆਫ ਦਾ ਮੁਕਾਬਲਾ ਜਿਹੜਾ ਉਹ ਹੋਵੇਗਾ। ਤੇ ਜਿੱਦਾਂ ਤੁਸੀਂ ਆਲਰੇਡੀ ਦੱਸਿਆ, ਡੇਵਿਡ ਪਰਡਿਊ ਤੇ ਜੌਨ ਔਸੌਫ ਦੇ ਦਰਮਿਆਨ ਮੁਕਾਬਲਾ ਬਹੁਤ ਜ਼ਿਆਦਾ ਕੜਾ ਹੈਗਾ ਆ। ਜਿਹੜੀ ਉੱਥੇ ਲਿਬਰਟੇਰੀਅਨ ਪਾਰਟੀ ਦੀ ਸ਼ੇਨ ਹੇਜ਼ਲ ਆ, ਉਹ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਸ਼ਾਇਦ ਰਨ ਆਫ ਕਰਾਉਣ ਦੇ ਵਿੱਚ ਉਸ ਵੱਲ ਨੂੰ ਜਿਹੜੀ ਉਹ ਕੰਮ ਵੱਧ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆਪਾਂ ਹਾਊਸ ਦੀ ਗੱਲ ਕਰਦੇ ਜਾਈਏ, ਯੂਐਸ ਕਾਂਗਰਸ ਦੀ, ਉਹਦੇ ਵਿੱਚ ਹੁਣ ਤੱਕ ਡੈਮੋਕ੍ਰੈਟਿਕ ਪਾਰਟੀ ਦੇ ਕੋਲ 210 ਸੀਟਾਂ ਆ ਤੇ ਰਿਪਬਲਿਕਨ ਦੇ ਕੋਲ 194 ਆ। ਉਹਦੇ ਵਿੱਚ ਵੀ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਨੇ 5 ਸੀਟਾਂ ਲੂਜ਼ ਕੀਤੀਆਂ ਤੇ ਰਿਪਬਲਿਕਨ ਪਾਰਟੀ ਨੇ 6 ਸੀਟਾਂ ਜਿਹੜੀਆਂ ਆ ਗੇਨ ਕੀਤੀਆਂ ਹੈਗੀਆਂ। ਸੋ ਮੈਜੋਰਟੀ ਦੇ ਲਈ 218 ਹੋਣਗੀਆਂ। ਇਹਦੇ ਵਿੱਚ ਇਹ ਆ ਵੀ ਮੈਜੋਰਟੀ ਤਾਂ ਜ਼ਰੂਰ ਡੈਮੋਕ੍ਰੇਟਸ ਦੇ ਕੋਲ ਰਹੂਗੀ, ਪਰ ਇਸ ਵਾਰੀ ਉਹ ਸੀਟਾਂ ਕਾਫੀ ਜਿਹੜੀਆਂ ਲੂਜ਼ ਕਰ ਗਏ ਹੈਗੇ ਆ। 6 ਕੁੱਲ ਸੀਟਾਂ ਜਿਹੜੀਆਂ ਲੂਜ਼ ਕੀਤੀਆਂ। 8 ਸੀਟਾਂ ਰਿਪਬਲਿਕਨਸ ਨੇ ਡੈਮੋਕ੍ਰੇਟਸ ਦੀਆਂ ਫਲਿੱਪ ਕਰਤੀਆਂ ਸੀਗੀਆਂ, ਤੇ ਜਿਹੜੀਆਂ 2 ਸੀਟਾਂ ਡੈਮੋਕ੍ਰੇਟਸ ਨੇ ਫਲਿੱਪ ਕਰਤੀਆਂ। ਤੇ ਹਰਜੋਤ ਸਿੰਘ ਜੀ, ਫਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੀ ਡਿਸਟ੍ਰਿਕਟ 21 ਆ, ਉਹ ਅਜੇ ਐਲਾਨੀ ਨਹੀਂ ਗਈ। ਉੱਥੇ ਇਨਕੰਬੈਂਟ TJ ਕਾਕਸ ਜਿਹੜੇ ਡੈਮੋਕ੍ਰੇਟ ਪਾਰਟੀ ਨੂੰ ਜਿਹੜੇ ਹੈਗੇ ਆ, ਉਹਨਾਂ ਨੂੰ ਇਸ ਟਾਈਮ ਕੜਾ ਮੁਕਾਬਲਾ ਡੇਵਿਡ ਵੈਲਡਾਓ ਦੇ ਰਹੇ ਆ, ਜਿਹੜੇ ਕਿ ਇਸ ਟਾਈਮ ਉਹਨਾਂ ਤੋਂ ਤਕਰੀਬਨ 3 ਪਰਸੈਂਟੇਜ ਪੁਆਇੰਟ ਜਿਹੜੇ ਉੱਤੇ ਚੱਲ ਰਹੇ ਆ। ਅਜੇ ਉੱਥੇ ਫਰੈਜ਼ਨੋ ਕਾਉਂਟੀ 'ਚ 74% ਜਿਹੜੀ ਵੋਟ ਆ ਉਹ ਕਾਊਂਟ ਹੋਈ ਆ। ਪਿਛਲੀ ਵਾਰੀ ਵੀ ਬਹੁਤ ਘੱਟ ਫਰਕ ਦੇ ਨਾਲ TJ ਕਾਕਸ ਜਿਹੜਾ ਹੈ ਇੱਥੇ ਇਲੈਕਸ਼ਨ ਜਿੱਤਿਆ ਸੀਗਾ, ਤੇ ਇਸ ਵਾਰ ਵੀ ਕਾਫੀ ਕੜਾ ਮੁਕਾਬਲਾ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਟਰੰਪ ਨੇ ਡੇਵਿਡ ਵੈਲਡਾਓ ਨੂੰ ਆਪ ਖੁਦ ਅੰਡੋਰਸ ਕੀਤਾ ਸੀ, ਤੇ ਉਹਨਾਂ ਦੇ ਲਈ ਉਹਨਾਂ ਨੇ ਗੱਲਬਾਤ ਵੀ ਜਿਹੜੀ ਕੀਤੀ ਸੀ। ਸੋ ਦੇਖਦੇ ਹਾਂ ਵੀ ਰਹਿੰਦੀਆਂ ਜਿਹੜੀਆਂ ਆ ਇਹ 25% 26% ਜਿਹੜੀਆਂ ਆ ਵੋਟਾਂ ਕਿਹਦੇ ਹੱਕ ਦੇ ਵਿੱਚ ਜਿਹੜੀਆਂ ਉਹ ਜਾਂਦੀਆਂ ਨੇ। ਜੀ, ਸੋ ਬਿਲਕੁਲ ਇਹ ਤਾਂ ਜਿਹੜੀ ਇਲੈਕਸ਼ਨ ਦੇ ਨਾਲ ਰਿਲੇਟਡ ਸੀ। ਜਾਰਜੀਆ ਦੀ ਆਪਾਂ ਦੱਸਿਆ ਹੀ ਆ ਵੀ ਟੂ ਕਲੋਜ਼ ਸੋ ਜਿਹੜੀ ਉਹਨਾਂ ਨੇ ਹੈਗੀ ਤਾਂ ਆ ਕਿਹਾ ਆ ਵੀ ਰੀਕਾਊਂਟ ਜਿਹੜਾ ਉੱਥੇ ਕਰਨਗੇ, ਪਰ ਇਹ ਆ ਵੀ ਡਿਪੈਂਡ ਕਰਦਾ ਪੈਂਸਿਲਵੇਨੀਆ ਦੇ ਉੱਤੇ ਹੁਣ। ਵੀ ਜੇ ਪੈਂਸਿਲਵੇਨੀਆ ਜੋ ਬਾਈਡਨ ਆਪਣੀ ਲੀਡ ਨੂੰ ਹੋਰ ਵਧਾ ਕੇ ਉਹ ਜਿੱਤ ਜਾਂਦੇ ਨੇ, ਤਾਂ ਫਿਰ ਅੱਜ ਇੱਕ ਹਿਸਾਬ ਦੇ ਨਾਲ ਐਲਾਨਿਆ ਜਾ ਸਕਦਾ ਆ। ਜਿਹੜੇ ਫੌਕਸ ਨਿਊਜ਼ ਤੇ GOP ਦੇ ਪੋਲਸਟਰ ਵੀ ਹੈਗੇ ਆ, ਉਹ ਕਹਿ ਰਹੇ ਆ ਵੀ ਇਨ ਐਨੀ ਕੇਸ ਕੱਲ ਦੁਪਹਿਰ ਤਾਈਂ, ਸੈਟਰਡੇ ਆਫਟਰਨੂਨ ਤਾਈਂ ਜਿਹੜੇ ਆਪਾਂ ਨੂੰ ਇਹ ਕਲੈਰਿਟੀ ਜਿਹੜੀ ਆ ਉਹ ਹੋ ਜਾਊਗੀ ਵੀ ਅਗਲੇ ਰਾਸ਼ਟਰਪਤੀ ਜਿਹੜੇ ਕਿਹੜੇ ਆ। ਪਰ ਜਿੱਦਾਂ ਦੇ ਇਸ ਟਾਈਮ ਹੁਣ ਟ੍ਰੈਂਡ ਆ ਰਹੇ ਨੇ, ਤਾਂ ਇਹੀ ਲੱਗ ਰਿਹਾ ਆ ਵੀ ਜਿਹੜੇ ਜੋ ਬਾਈਡਨ ਆ ਉਹ ਅਗਲੇ ਰਾਸ਼ਟਰਪਤੀ ਹੋਣਗੇ। ਹੁਣ ਇਹ ਦੇਖਣਾ ਹੋਊਗਾ ਮਿਚ ਮਕੌਨਲ ਦੇ ਨਾਲ ਜਦੋਂ ਵੀ ਇਹ ਬਣਦੇ ਆ ਜਾਂ ਕਿੱਦਾਂ ਹੁੰਦੇ ਆ, ਤੇ ਮਿਚ ਮਕੌਨਲ ਦੇ ਨਾਲ ਕਿੱਦਾਂ ਦੀ ਰਹਿੰਦੀ ਆ, ਨੈਂਸੀ ਪਲੋਸੀ ਦਾ ਕੀ ਹਾਲ ਜਿਹੜਾ ਉਹ ਹੋਊਗਾ, ਕਿਉਂਕਿ ਉੱਥੋਂ ਦੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਉਸ ਦੇ ਖਿਲਾਫ ਇੱਕ ਆਪਣਾ ਉਮੀਦਵਾਰ ਖੜਾ ਕਰਨ ਦੇ ਲਈ ਹਾਊਸ ਸਪੀਕਰ ਦੇ ਲਈ ਉਹ ਉਸ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹਨਾਂ ਦੀ ਹੈਗੀ ਆ। ਸੋ ਕਾਫੀ ਜਿਹੜਾ ਗੁੱਥਮ ਗੁੱਥਾ ਆ ਰਾਜਨੀਤਿਕ ਤੌਰ ਦੇ ਉੱਤੇ ਆ, ਉਹ ਚੱਲਦਾ ਹੀ ਰਹਿਣਾ ਆ ਜਿਹੜਾ ਉਹ ਰਾਸ਼ਟਰਪਤੀ ਬਣਦਾ ਆ।
ਅਗਲੀ ਖਬਰ ਵੱਲ ਜਾਈਏ। ਫਿਲਾਡੈਲਫੀਆ ਦੀ ਪੁਲਿਸ ਨੇ 2 ਬੰਦਿਆਂ ਨੂੰ ਡਿਟੇਨ ਕੀਤਾ ਆ। ਕਹਿੰਦੇ ਪਈ ਉਹ ਇੱਕ ਆਰਮਡ ਗਰੁੱਪ ਦੇ ਨਾਲ ਸੰਬੰਧ ਕਰਦੇ ਆ ਤੇ ਜੇ ਉਹ ਕੋਸ਼ਿਸ਼ ਕਰ ਰਹੇ ਸੀ ਜਿਹੜਾ ਇੱਕ ਜਗ੍ਹਾ ਆ ਜਿੱਥੇ ਕਿ ਬੈਲਟ ਕਾਊਂਟ ਹੋ ਰਹੇ ਹੈਗੇ ਆ, ਉੱਥੇ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਅਟੈਕ ਕੀਤਾ ਜਾਵੇ। ਸੋ ਉਹਦੇ ਸੰਬੰਧ ਦੇ ਵਿੱਚ ਫਿਲਾਡੈਲਫੀਆ ਦੇ ਪੁਲਿਸ ਨੇ ਕਿਹਾ ਵੀ ਸਾਨੂੰ ਟਿਪ ਮਿਲ ਗਈ ਤੇ ਅਸੀਂ ਉਸ ਟਿਪ ਬੇਸ ਦੇ ਉੱਤੇ ਉਹਨਾਂ ਨੇ ਜਿਹੜਾ ਆ 2 ਬੰਦਿਆਂ ਨੂੰ ਜਿਹੜੇ ਆਰਮਡ ਸੀਗੇ ਗਨਸ ਦੇ ਨਾਲ ਕਨਵੈਨਸ਼ਨ ਸੈਂਟਰ 'ਚ ਆ ਰਹੇ ਸੀ ਜਿੱਥੇ ਕਾਊਂਟਿੰਗ ਹੋ ਰਹੀ ਆ। ਸਿਲਵਰ ਉਹਨਾਂ ਕੋਲ ਹਮਰ ਟਰੱਕ ਸੀ ਤੇ ਉਹਨਾਂ ਨੂੰ ਫਿਰ ਅਰੈਸਟ ਕਰ ਲਿਆ ਗਿਆ। ਜੀ, ਜੀ। ਤੇ ਟਰੰਪ ਕੈਂਪੇਨ ਦੇ ਵੱਲੋਂ ਇਦਾਂ ਦੀਆਂ ਹਰਜੋਤ ਸਿੰਘ ਜੀ ਇਸ਼ਾਰੇ ਆ ਰਹੇ ਆ ਵੀ ਰਾਸ਼ਟਰਪਤੀ ਟਰੰਪ ਜਿਹੜੇ ਕੰਸੀਡ ਆ ਉਹ ਨਹੀਂ ਕਰਨਗੇ, ਆਪਣੀ ਹਾਰ ਨੂੰ ਜਿਹੜਾ ਉਹ ਨਹੀਂ ਕਬੂਲਣਗੇ ਤੇ ਇਹ ਲੰਬਾ ਮਸਲਾ ਜਿਹੜਾ ਉਹ ਅਦਾਲਤਾਂ ਤੱਕ ਜਿਹੜਾ ਉਹ ਜ਼ਰੂਰ ਡੈਫੀਨੇਟਲੀ ਜਾ ਰਿਹਾ ਹੈਗਾ ਆ ਤੇ ਜਾਊਗਾ। ਇਹਨਾਂ ਦੇ ਕਾਫੀ ਜਿਹੜੇ ਆ ਹਰਜੋਤ ਸਿੰਘ ਜੀ ਜਿਹੜੇ ਲਾਅ ਸੂਟਸ ਫਾਈਲ ਕੀਤੇ ਸੀ ਉਹ ਕਾਫੀ ਅਦਾਲਤਾਂ ਦੇ ਦੁਆਰਾ ਖਾਰਜ ਜਿਹੜੇ ਉਹ ਹੋ ਚੁੱਕੇ ਹੋਏ ਨੇ। ਉਹਨਾਂ ਨੇ ਕਿਤੇ ਨਾ ਕਿਤੇ ਇਸ ਦੇ ਵਿੱਚ ਬੇਬੁਨਿਆਦੀ ਆਖੀ ਆ। ਉੱਥੇ ਅੱਜ ਫਿਲਾਡੈਲਫੀਆ ਦਾ ਜਿਹੜਾ ਮੇਅਰ ਆ ਉਹਨੇ ਕਿਹਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਹੁਣੀ ਲਗਾਤਾਰ ਫਿਲਾਡੈਲਫੀਆ ਨੂੰ ਲੈ ਕੇ ਤੋਹਮਤਾਂ ਲਾ ਰਹੇ ਆ, ਕਹਿੰਦੇ ਉਹਨਾਂ ਨੇ ਅਜੇ ਤੱਕ ਇੱਕ ਵੀ ਐਵੀਡੈਂਸ ਜਿਹੜਾ ਆ ਉਹ ਨਹੀਂ ਦਿੱਤਾ। ਕੱਲ ਜਿਹੜੀ ਇੱਕ ਵੀਡੀਓ ਇਹਨਾਂ ਨੇ ਵਾਇਰਲ ਕੀਤੀ ਸੀ ਵੀ ਆਹ ਦੇਖੋ ਜੀ ਬੈਲਟ ਜਿਹੜੇ ਉਹ ਸਾੜੇ ਜਾ ਰਹੇ ਆ ਤੇ ਬਾਅਦ 'ਚ ਇਹ ਪਤਾ ਲੱਗਾ ਵੀ ਉਹ ਸੈਂਪਲ ਬੈਲਟ ਸੀਗੇ, ਉਹ ਰੀਅਲ ਬੈਲਟਸ ਜਿਹੜੇ ਉਹ ਨਹੀਂ ਸੀਗੇ। ਸੋ ਉੱਥੇ ਵੀ ਲੋਕਾਂ ਨੂੰ ਇਹਨਾਂ ਨੇ ਭਰਮਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਜੀ, ਨੈਂਸੀ ਪਲੋਸੀ ਬਾਰੇ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਸੀ, ਕਹਿੰਦੇ ਵੀ ਉਹਨਾਂ ਨੇ ਫਿਰ ਪ੍ਰਪੋਜ਼ ਕਰ ਦਿੱਤਾ ਵੀ ਮੈਂ 2 ਸਾਲਾਂ ਦੀ ਜਿਹੜੀ ਹੋਰ ਟਰਮ ਐਜ਼ ਏ ਸਪੀਕਰ ਲਊਂਗੀ। ਪਿਛਲੀ ਵਾਰੀ ਵੀ ਜਦੋਂ ਉਹਨਾਂ ਨੂੰ ਸਪੀਕਰ ਬਣਾਇਆ ਗਿਆ ਸੀ ਤੇ ਉਸ ਟਾਈਮ ਤੇ ਪਾਰਟੀ 'ਚ ਕਾਫੀ ਵਿਰੋਧ ਸੀ। ਉਸ ਟਾਈਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਪੋਰਟ ਜ਼ਰੂਰ ਕੀਤੀ ਸੀ ਵਰਬਲੀ, ਹੈ ਨਾ, ਵੀ ਮੈਂ ਨੈਂਸੀ ਪਲੋਸੀ ਦੇ ਹੱਕ 'ਚ ਆ। ਸਰੋਤਿਆਂ ਨੂੰ ਦੱਸਦੀ ਜਾਈਏ 80 ਸਾਲਾਂ ਦੀ ਨੈਂਸੀ ਪਲੋਸੀ ਸੈਨ ਫਰਾਂਸਿਸਕੋ ਤੋਂ ਕਾਂਗਰਸ ਵੂਮਨ ਹੈਗੀ ਆ। ਕਾਂਗਰਸ ਦੇ ਜਿਹੜੇ ਰਿਜ਼ਲਟ ਆ ਹਾਊਸ ਦੇ ਉਹ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੀ ਉਹ ਚਾਹੁੰਦੇ ਸੀ ਉਹਦੇ ਮੁਤਾਬਕ ਨਹੀਂ ਆਏ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਪੂਰੀ ਦੀ ਪੂਰੀ ਵੇਵ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ ਚੱਲ ਰਹੀ ਆ ਤੇ ਸਾਨੂੰ ਸੈਨੇਟ ਤੇ ਕਾਂਗਰਸ ਦੇ ਵਿੱਚ ਬਹੁਤ ਵੱਡੀ ਲੀਡ ਹੋਊਗੀ। ਨੈਂਸੀ ਪਲੋਸੀ ਨੇ ਵੀ ਇਹ ਕਿਹਾ ਸੀ, ਪਰ ਹੋਇਆ ਇਹਦੇ ਉਲਟ। ਉਹ ਜਿੱਦਾਂ ਆਪਣੇ ਜਿੰਨੇ ਉਹਨਾਂ ਦੇ ਪਹਿਲੇ ਕਾਂਗਰਸਮੈਨ ਸੀ ਉਨੇ ਵੀ ਨਹੀਂ ਰੱਖ ਸਕੇ। ਇਸ ਕਰਕੇ ਅੰਦਰੋਂ ਜਿਹੜਾ ਆ ਨੈਂਸੀ ਪਲੋਸੀ ਦਾ ਹੁਣ ਕਾਫੀ ਵਿਰੋਧ ਹੋਊਗਾ। ਹੁਣ ਦੇਖਦੇ ਆ ਵੀ ਉਹਨਾਂ ਨੂੰ ਜੇ ਉਹ ਸਪੀਕਰ ਬਣਾਉਂਦੇ ਆ ਜਾਂ ਨਹੀਂ। ਜੇ ਉਹ ਸਪੀਕਰ ਬਣਦੀ ਆ ਤਾਂ ਦੇਖੋ ਵੀ ਕਮਲਾ ਹੈਰਿਸ ਵੀ ਬੇ ਏਰੀਏ ਤੋਂ ਹੀ ਆ, ਓਕਲੈਂਡ ਤੋਂ ਆ ਤੇ ਉਸਨੇ ਆਪਣਾ ਜਿਹੜਾ ਜੀਵਨ ਆ ਉਹ ਸੈਨ ਫਰਾਂਸਿਸਕੋ ਤੋਂ ਹੀ ਸ਼ੁਰੂ ਕੀਤਾ ਸੀ ਤੇ ਨੈਂਸੀ ਪਲੋਸੀ ਵੀ ਸੈਨ ਫਰਾਂਸਿਸਕੋ ਤੋਂ ਹੀ ਆ। ਸੋ ਇਸ ਵੇਲੇ ਜਿਹੜੀ ਆ ਹਾਊਸ ਸਪੀਕਰ ਵੀ ਬਹੁਤ ਪਾਵਰਫੁਲ ਪੋਜੀਸ਼ਨ ਆ USA ਦੇ ਵਿੱਚ। ਜੀ, ਤੀਜੀ ਸਭ ਤੋਂ ਪਾਵਰਫੁਲ ਜਿਹੜੀ ਪੋਜੀਸ਼ਨ ਆ ਉਹ ਮੰਨੀ ਜਾਂਦੀ ਆ। ਜਿਹੜਾ ਹਾਇਰਾਰਕੀ ਹੁੰਦੀ ਆ ਪ੍ਰੈਜ਼ੀਡੈਂਟ ਤੋਂ ਲੈ ਕੇ, ਸੋ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਫਿਰ ਹਾਊਸ ਦੇ ਜਿਹੜੇ ਸਪੀਕਰ ਆ ਉਸ ਨੂੰ ਜਿਹੜਾ ਉਹ ਮੰਨਿਆ ਜਾਂਦਾ ਆ ਵੀ ਕਿਸੇ ਕਾਰਨਾਂ ਕਰਕੇ ਪ੍ਰੈਜ਼ੀਡੈਂਟ ਤੇ ਜਿਹੜੇ ਉਪ ਰਾਸ਼ਟਰਪਤੀ ਆ, ਵਾਈਸ ਪ੍ਰੈਜ਼ੀਡੈਂਟ, ਉਹ ਕੰਮ ਕਰਨ ਤੇ ਨਾਕਾਮ ਹੋਣ ਤਾਂ ਫਿਰ ਜਿਹੜਾ ਪ੍ਰੈਜ਼ੀਡੈਂਟ ਦਾ ਭਾਰ ਹੁੰਦਾ ਕੰਮਕਾਜ ਆ ਉਹ ਹਾਊਸ ਸਪੀਕਰ ਦੇ ਮੋਢਿਆਂ ਦੇ ਉੱਤੇ ਜਿਹੜਾ ਉਹ ਆਉਂਦਾ ਹੁੰਦਾ ਆ। ਸੋ ਡੈਫੀਨੇਟਲੀ ਇਹ ਬਹੁਤ ਵੱਡੀ ਇੱਕ ਵੱਡੀ ਪਾਵਰ ਹੈਗੀ ਆ। ਤੇ ਹਰਜੋਤ ਸਿੰਘ ਜੀ, ਫਿਲਾਡੈਲਫੀਆ ਤੋਂ ਲੇਟੈਸਟ ਖਬਰ ਆ ਰਹੀ ਆ ਉੱਥੇ 40,000 ਬੈਲਟ ਰਹਿ ਗਏ ਨੇ ਗਿਣਨ ਵਾਲੇ, ਪਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਗਿਣਨ ਦੇ ਵਿੱਚ ਕਾਫੀ ਦਿਨ ਜਿਹੜੇ ਉਹ ਲੱਗ ਸਕਦੇ ਨੇ। ਕਹਿੰਦੇ ਵੀ ਇਹ ਬੈਲਟ 3 ਕੈਟਾਗਰੀਜ਼ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਦਾ ਰਿਵਿਊ ਕਰਨ ਵਾਲਾ ਆ, ਜਿਹੜੇ ਕੁਝ ਪ੍ਰੋਵੀਜ਼ਨਲ ਨੇ ਤੇ US ਮਿਲਟਰੀ ਓਵਰਸੀਜ਼ ਬੈਲਟ ਜਿਹੜੇ ਆ ਉਹ ਜਿਹੜੇ ਆਉਣੇ ਬਾਕੀ ਆ। ਪਰ ਇਦਾਂ ਜਿਹੜਾ ਉਹ ਲੱਗ ਰਿਹਾ ਵੀ ਪੈਨਸਿਲਵੇਨੀਆ ਦੇ ਵਿੱਚ ਜਿਸ ਤਰੀਕੇ ਨਾਲ ਬਾਈਡਨ ਦੀ ਲੀਡ ਹੌਲੀ-ਹੌਲੀ ਜਿਹੜੀ ਉਹ ਇਸ ਟਾਈਮ ਵਧੀ ਹੈਗੀ ਆ ਤਾਂ ਉਹ ਉਸ ਨੂੰ ਕੈਚ ਕਰਨਾ ਰਾਸ਼ਟਰਪਤੀ ਟਰੰਪ ਦੇ ਲਈ ਔਖਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ 10,000 ਦੇ ਤਕਰੀਬਨ ਉਸ ਪਾਸੇ ਵੱਲ ਨੂੰ ਹੌਲੀ-ਹੌਲੀ ਉਸ ਦੇ ਕਹਿ ਲਓ ਵੀ ਕੰਮ ਵੱਧ ਰਿਹਾ ਹੈਗਾ ਆ ਲੀਡ ਦਾ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ ਜਿੱਥੇ ਕਿ ਕਹਿੰਦੇ ਇੱਕ USPS ਦਾ ਵਰਕਰ ਉਹਨੂੰ ਕੈਨੇਡਾ ਦੇ ਬਾਰਡਰ ਦੇ ਉੱਤੇ ਅਰੈਸਟ ਕੀਤਾ ਗਿਆ, ਜਿਹਦੇ ਵਿੱਚ ਬਹੁਤ ਸਾਰੇ ਅਨਡਿਲੀਵਰਡ ਬੈਲਟ ਸੀਗੇ, ਹੋਰ ਲੋਕਾਂ ਦੀ ਮੇਲ ਵੀ ਸੀਗੀ ਤੇ 800 ਦੇ ਕਰੀਬ ਪੀਸਸ ਮੇਲ ਦੇ ਸੀਗੇ ਉਹਦੇ ਜਿਹੜੀ ਟਰੰਕ ਆ ਕਾਰ ਉਹਦੇ ਵਿੱਚ। ਤੇ ਇਹ US ਦੇ ਤੇ ਕੈਨੇਡਾ ਦੇ ਬਾਰਡਰ ਦੇ ਉੱਤੇ ਜਿਹੜਾ ਆ ਇਸ ਪੋਸਟ ਆਫਿਸ ਦੇ EMPLOYEE ਨੂੰ ਅਰੈਸਟ ਕੀਤਾ ਗਿਆ ਹੈਗਾ। CBP ਏਜੰਟਸ ਨੇ ਕਿਹਾ ਬ੍ਰੈਂਡਨ ਵਿਲਸਨ 27 ਸਾਲਾਂ ਦਾ ਜਿਹੜਾ ਇਹ ਬੰਦਾ ਆ ਜਿਸ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ, ਕੱਲ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਪੱਤਰਕਾਰਾਂ ਨਾਲ ਸੰਬੰਧਿਤ ਹੋ ਕੇ ਚੰਗਾ ਝੂਠ ਜਿਹੜਾ ਬੋਲਿਆ ਜੀ, ਕਰਪਟ ਹੋ ਗਏ, ਸਟੋਲਨ ਆ,
ਇਲੈਕਸ਼ਨ ਜਿਹੜੀਆਂ ਉਹ ਰਿਗ ਕੀਤੀਆਂ ਗਈਆਂ ਤੇ ਉਹਨਾਂ ਨੂੰ ਰਿਪਬਲਿਕਨ ਪਾਰਟੀ ਦੇ ਵੱਲੋਂ ਵੀ ਇਸ ਚੀਜ਼ ਦੇ ਵਿੱਚ ਬਹੁਤਾ ਸਾਥ ਨਹੀਂ ਮਿਲਿਆ। ਮਾਰਕੋ ਰੂਬੀਓ ਨੇ ਵੀ ਕੱਲ੍ਹ ਟਵੀਟ ਕੀਤਾ ਸੀਗਾ ਵੀ ਜਿਹੜਾ ਵੀ ਲੀਗਲੀ ਜਿਹੜਾ ਬੈਲਟ ਕਾਸਟ ਹੈ ਉਹ ਕਾਊਂਟ ਹੋਣਾ ਹੀ ਚਾਹੀਦਾ ਆ। ਮਿਟ ਰੋਮਨੀ ਦਾ ਵੀ ਅੱਜ ਜਿਹੜਾ ਟਵੀਟ ਆਇਆ ਆ ਵੀ ਕਹਿੰਦੇ ਵੀ ਹਾਂ ਪ੍ਰੈਜ਼ੀਡੈਂਟ ਦੇ ਇਖਤਿਆਰ ਹੈਗਾ ਵੀ ਉਹ ਰੀਕਾਊਂਟ ਦੇ ਲਈ ਆਖੇ, ਜੇ ਅਲੈਜਡ ਵੋਟਿੰਗ ਇਰੈਗੂਲਰਿਟੀਜ਼ ਹੋਈਆਂ ਉਸ ਦੀ ਇਨਵੈਸਟੀਗੇਸ਼ਨ ਦੇ ਲਈ ਆਖੇ। ਪਰ ਕਹਿੰਦੇ ਵੀ ਇਹ ਚੀਜ਼ ਕਹਿਣੀ ਉਹਨਾਂ ਦੀ ਵੀ ਇਲੈਕਸ਼ਨ ਟੋਟਲੀ ਰਿਗਡ ਸੀ, ਕਰਪਟ ਸੀ, ਸਟੋਲਨ ਸੀ। ਉਹ ਕਹਿੰਦੇ ਵੀ ਅਮਰੀਕਨ ਜਿਹੜੀ ਇਲੈਕਸ਼ਨ ਇੰਸਟੀਟਿਊਸ਼ਨ ਹੈਗੀ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਕਮਜ਼ੋਰ ਜਿਹੜਾ ਉਹ ਕਰਦਾ ਆ। ਜਿਹੜੀ US ਆ ਉਹ ਰਿਪਬਲਿਕ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਕਮਜ਼ੋਰ ਕਰਦਾ ਹੈ। ਸੋ ਉਹਨਾਂ ਨੂੰ ਆਪਣੇ ਪਾਰਟੀ ਵੱਲੋਂ ਵੀ ਬਹੁਤਾ ਜਿਹੜਾ ਉਹ ਸਾਥ ਨਹੀਂ ਮਿਲਿਆ। ਕੱਲ੍ਹ ਜਿਹੜੇ ਡੋਨਲਡ ਟਰੰਪ ਦੇ ਪੁੱਤਰ ਸੀਗੇ ਉਹਨਾਂ ਨੇ ਵੀ ਟਵੀਟ ਕੀਤਾ ਸੀਗਾ ਵੀ GOP ਵਾਲਿਓ ਕਿੱਥੇ ਹੋ, ਤੁਸੀਂ ਹੁਣ ਸਾਥ ਕਿਉਂ ਨਹੀਂ ਦੇ ਰਹੇ। ਇਹ ਚੀਜ਼ਾਂ ਜਿਹੜੇ ਵੋਟਰਸ ਆ ਉਹ ਜ਼ਰੂਰ ਯਾਦ ਰੱਖਣਗੇ। ਜੀ। ਅਗਲੀ ਖਬਰ ਇੱਕ ਆ ਰਹੀ ਆ, ਕਹਿੰਦੇ ਵੀ CDC NPR ਦੇ ਮੁਤਾਬਕ ਆ ਰਹੀ ਆ, ਕਹਿੰਦੇ CDC ਨੇ ਰਿਪੋਰਟ ਜਾਰੀ ਕੀਤੀ ਆ ਜਿਹਦੇ ਵਿੱਚ ਕਹਿੰਦੇ ਵੀ CDC ਦੇ ਆਫੀਸ਼ੀਅਲ ਜਿਹੜੇ ਆ ਉਹਨਾਂ ਨੂੰ ਪਤਾ ਸੀ ਵੀ ਜਿਹੜੀ ਟੈਸਟ ਕਿੱਟ ਹੈਗੀ ਆ ਕਰੋਨਾ ਵਾਇਰਸ ਦੀ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਆ। ਪਰ ਫਿਰ ਵੀ ਕਹਿੰਦੇ ਉਹਨੂੰ ਰਿਲੀਜ਼ ਕਰ ਦਿੱਤਾ ਗਿਆ। ਇਹ ਫਰਵਰੀ 6 ਦੇ ਕਰੀਬ ਜਿਹੜੇ ਸਾਇੰਟਿਸਟ ਆ ਇਸ ਜਿਹੜਾ ਸੈਂਟਰ ਹੈਗਾ, ਸੈਂਟਰ ਫॉर ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਦੇ ਵਿੱਚ ਜਿਹੜਾ ਉਹਨਾਂ ਦਾ ਮੇਨ ਕੈਂਪਸ ਅਟਲਾਂਟਾ ਵਿੱਚ ਕੰਮ ਕਰਦੇ ਆ, ਉਦੋਂ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਜਿਹੜੀ ਕਿੱਟ ਆ ਕਰੋਨਾ ਵਾਇਰਸ ਨੂੰ ਟੈਸਟ ਕਰਨ ਵਾਲੀ 33% ਆਫ ਦਾ ਟਾਈਮ ਇਹ ਫੇਲ ਹੋ ਸਕਦੀ ਆ। ਪਰ ਸਟਿਲ ਉਸ ਕਿੱਟ ਨੂੰ ਜਿਹੜਾ ਆ ਰਿਲੀਜ਼ ਕਰ ਦਿੱਤਾ ਗਿਆ ਲੋਕਾਂ ਤੋਂ ਟੈਸਟ ਕਰਨ ਦੇ ਲਈ। ਜੀ ਜੀ। ਕੱਲ੍ਹ ਇੱਕ ਹਰਜੋਤ ਸਿੰਘ ਜੀ ਨਿਊਯਾਰਕ ਦੀ ਜਿਹੜੀ ਬੀਬੀ ਸੀ ਜਿਹੜੀ ਕਿ ਬੀਤੇ ਦਿਨਾਂ ਦੇ ਵਿੱਚ ਹੋਏ ਪ੍ਰੋਟੈਸਟ ਦੇ ਉੱਤੇ ਉਹਨੇ ਨਿਊਯਾਰਕ ਪੁਲਿਸ ਦੇ ਇੱਕ ਬੰਦੇ ਦੇ ਉੱਤੇ ਥੁੱਕਿਆ ਸੀਗਾ, F ਵਰਡ ਦਾ ਇਸਤੇਮਾਲ ਜਿਹੜਾ ਉਹ ਕੀਤਾ ਸੀਗਾ ਤੇ ਉਸ ਨੂੰ ਕਹਿੰਦੇ ਆ ਵੀ ਉਹ ਗ੍ਰਿਫਤਾਰ ਕੀਤਾ ਗਿਆ। ਆਈ ਥਿੰਕ ਡਿਵਾਈਨ ਸਿੰਘ ਇਸ ਬੀਬੀ ਦਾ ਨਾਮ ਜਿਹੜਾ ਉਹ ਦੱਸਿਆ ਜਾਂਦਾ ਹੈਗਾ ਆ ਤੇ ਉਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਆ। ਆਪਣੀ 20s ਦੇ ਵਿੱਚ ਉਹ ਸੀਗੀ, ਆਪਣੀ ਉਸ ਦੀ ਉਮਰ ਸੀਗੀ ਤੇ ਆਪਾਂ ਦੇਖਿਆ ਵੀ ਕਾਫੀ ਯੰਗਸਟਰਸ ਜਿਹੜੇ ਇਸ ਪਾਸੇ ਵੱਲ ਨੂੰ ਗਏ ਸੀਗੇ। ਪਰ ਆਪਾਂ ਨਹੀਂ ਖੋਣਾ ਚਾਹੀਦਾ, ਪ੍ਰੋਟੈਸਟ ਕਰਨਾ ਹੈ ਪ੍ਰੋਟੈਸਟ ਕਰੋ, ਪਰ ਥੁੱਕਣਾ ਇਹ ਬਾਅਦ ਦੇ ਵਿੱਚ ਤੁਹਾਡੀਆਂ ਚੀਜ਼ਾਂ ਤੁਹਾਡੇ ਲਈ ਜਿਹੜਾ ਉਹ ਨੁਕਸਾਨਦੇਹ ਸਾਬਤ ਹੁੰਦਾ ਆ, ਜਿਹੜਾ ਕਿ ਹੁਣ ਇਸ ਬੀਬੀ ਨੂੰ ਪਤਾ ਲੱਗੇਗਾ। ਜੀ। ਸੋ ਡਾਓ ਫਿਊਚਰਸ ਡਾਊਨ ਸੀਗੇ ਅੱਜ ਕਿਉਂਕਿ ਇਲੈਕਸ਼ਨ ਦੇ ਰਿਜ਼ਲਟ ਕਹਿੰਦੇ ਅਨਸਰਟਨ ਸੀ। ਪਰ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਕੱਲ੍ਹ ਤੱਕ ਕੁਛ ਨਾ ਕੁਛ ਜਿਹੜਾ ਫਾਈਨਲ ਹੋ ਜਾਊਗਾ। ਜੀ ਤੇ ਦੂਸਰੇ ਪਾਸੇ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਅਨਪਲਾਇਮੈਂਟ ਹੁਣ ਜਿਹੜੀ ਆ ਉਹ ਡ੍ਰੌਪ ਹੋ ਗਈ ਹੈਗੀ ਆ, 6.9% ਤੇ ਚੱਲ ਗਈ ਆ। ਜੀ ਤੇ USA ਦੇ ਵਿੱਚ ਇੱਕ ਵਾਰੀ ਫਿਰ 6,38,000 ਜੌਬਸ ਜਿਹੜੀਆਂ ਆ ਐਡ ਕੀਤੀਆਂ ਗਈਆਂ ਤੇ ਹੈਗੀਆਂ। 7,51,000 ਲੋਕਾਂ ਨੇ ਪਹਿਲੀ ਵਾਰੀ ਇੱਕ ਵਾਰੀ ਫੇਰ ਜਿਹੜੀ ਅਨਇੰਪਲੋਇਮੈਂਟ ਜਿਹੜੀ ਉਹ ਫਾਈਲ ਕੀਤੀ ਹੈ। ਉਹ 8 ਲੱਖ ਦੇ ਆંકੜੇ ਤੋਂ ਇਹ ਥੱਲੇ ਨੂੰ ਜਿਹੜਾ ਉਹ ਆਇਆ ਹੈਗਾ ਆ। ਸੋ ਅਜੇ ਵੀ ਜੇ ਦੇਖਿਆ ਜਾਵੇ ਅਨਇੰਪਲੋਇਮੈਂਟ ਉੱਤੇ ਸੀਗੀ, ਨੰਬਰ ਆਫ ਜੌਬਸ ਜਿਹੜੀਆਂ ਕ੍ਰੀਏਟਿਡ ਆ ਉਸ ਤੋਂ ਉਮੀਦ ਇਹੀ ਕਰਦੇ ਹਾਂ ਵੀ ਇਹ ਰੁਝਾਨ ਜਿਹੜਾ ਉਹ ਠੀਕ ਹੋਵੇ। ਪਰ ਆਪਾਂ ਜਿੱਦਾਂ ਪਹਿਲੋਂ ਵੀ ਕਹਿੰਦੇ ਸੀਗੇ, ਇਰਰਿਸਪੈਕਟਿਵ ਜਿਹੜਾ ਮਰਜ਼ੀ ਰਾਸ਼ਟਰਪਤੀ ਆਵੇ, ਸੈਨੇਟ ਦੇ ਵਿੱਚ ਮੈਜੋਰਟੀ ਜਿਸ ਦੀ ਮਰਜ਼ੀ ਆਵੇ, ਇਕਨੋਮਿਕ ਤੌਰ ਦੇ ਉੱਤੇ ਆਪਾਂ ਜਿਹੜੇ ਆ ਉਹ ਸਹੀ ਫੈਸਲੇ ਜਿਹੜੇ ਆ ਉਹ ਲਓ ਤੇ ਅਦਰਵਾਈਜ਼ ਨਹੀਂ ਤਾਂ ਸਿਚੁਏਸ਼ਨ ਜਿਹੜੀ ਆ ਉਹ ਆਪਾਂ ਨੂੰ ਜਿਹੜੀ ਉਹ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਸੋ ਬੈਟਰ ਇਹੀ ਆ ਵੀ ਜਦੋਂ ਵੀ ਤੁਸੀਂ ਕੋਈ ਵੀ ਫੈਸਲਾ ਜਿਹੜਾ ਉਹ ਲੈਣਾ ਆ ਇਕਨੋਮਿਕ ਤੌਰ ਦੇ ਉੱਤੇ, ਕੋਈ ਵੱਡੀ ਕੋਈ ਵੀ ਡੀਲ ਕਰਨੀ ਆ, ਸੋਚ ਸਮਝ ਕੇ ਦੂਰ ਦੀ ਜਿਹੜੇ ਉਹ ਦੇਖਦੇ ਹੋਏ ਸੁਣਦੇ ਹੋਏ ਜਿਹੜੀ ਉਹ ਫੈਸਲਾ ਲਿਓ ਜੀ। ਜੀ ਜੀ ਸੋ ਸਾਡਾ ਸਮਾਂ ਵੀ ਹੁਣ ਖਬਰਾਂ ਦਾ ਸਮਾਪਤ ਆ ਜੀ ਬਿਲਕੁਲ ਜੀ। ਤੇ ਤੇ ਸ਼ਾਮ ਨੂੰ ਮਿਲਦੇ ਹਾਂ ਜੀ ਇੱਕ ਵਾਰੀ ਫਿਰ ਅਪਡੇਟ ਅਮਰੀਕਾ ਦੇ ਜਿਹੜੇ ਪ੍ਰੋਗਰਾਮ 'ਚ। ਇਸ ਤੋਂ ਬਾਅਦ 'ਚ ਹੁਣ ਪ੍ਰੋਗਰਾਮ ਆਵੇਗਾ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ ਦੇ ਵਿੱਚ 11 ਵਜੇ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ ਤੇ 3:45 ਵਜੇ ਜਿਹੜਾ ਰਿਸ਼ਤੇ ਪ੍ਰੋਗਰਾਮ, 4 ਵਜੇ ਪ੍ਰੋਗਰਾਮ ਘਰ ਸੰਸਾਰ, 5:40 ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ, 6 ਵਜੇ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਸ਼ਾਮ ਦੇ ਦੀਵਾਨ ਜਿਹੜੇ ਉਹ ਸਰਵਣ ਕਰਾਂਗੇ, 8 ਵਜੇ ਤੋਂ ਲੈ ਕੇ 9 ਵਜੇ ਦੇ ਦਰਮਿਆਨ ਖਬਰ ਤੇ ਨਜ਼ਰ ਜਿਹੜਾ ਉਹ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਤੇ ਫਿਰ 9 ਵਜੇ ਜਿਹੜੀ ਇੱਕ ਇੰਟਰਵਿਊ ਇੱਕ ਸਿੰਗਰ ਹਸਰਤ ਸਿੰਘ ਉਸ ਦੇ ਨਾਲ ਜਿਹੜੀ ਆ ਉਹ ਪੇਸ਼ ਕੀਤੀ ਜਾਊਗੀ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜਿਹੜੇ ਪ੍ਰੋਗਰਾਮ ਆ ਉਹਦੇ ਨਾਲ ਤੁਸੀਂ ਜੁੜੇ ਰਹੋ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੀ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।